पंजाबी रेडियो USA सुन रहे सारे श्रोतिਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪਾਉਣ ਹੋਏ। ਗੱਲਬਾਤ ਕਰਦੇ ਹਾਂ ਕੁਝ ਉਹਨਾਂ ਘਟਨਾਵਾਂ ਦੇ ਉੱਤੇ ਜੋ ਚੁਫੇਰੇ ਵਾਪਰ ਰਹੀਆਂ ਨੇ। ਕਿਸਾਨ ਅੰਦੋਲਨ ਤੋਂ ਹੀ ਸ਼ੁਰੂ ਥੋੜ੍ਹਾ ਕਰਦੇ ਹਾਂ। ਇੱਥੇ ਸਰਸਾ ਦੇ ਵਿੱਚ ਮਹਾਂ ਪੰਚਾਇਤ ਸੀਗੀ ਅਤੇ ਮੀਂਹ ਵੀ ਪੂਰੇ ਜ਼ੋਰਾਂ ਦਾ, ਪਰ ਮੁਕਾਬਲਾ ਦੋਵਾਂ ਦੇ ਵਿੱਚ ਹੋਣ ਦੇ ਬਾਵਜੂਦ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਮਹਾਂ ਪੰਚਾਇਤ ਦੇ ਵਿੱਚ ਪਹੁੰਚੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਹਨੂੰ ਸੰਬੋਧਨ ਕੀਤਾ, ਇਸ ਮਹਾਂ ਪੰਚਾਇਤ ਨੂੰ। ਔਰ ਜਿਹੜੇ ਗੁਰਨਾਮ ਸਿੰਘ ਚੜੂਨੀ ਤੋਂ ਇਲਾਵਾ ਡਾਕਟਰ ਦਰਸ਼ਨਪਾਲ, ਜੋਗਿੰਦਰ ਸਿੰਘ ਉਗਰਾਹਾਂ, ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੇ ਬਾਕੀ ਹੋਰ ਆਗੂ ਜਿਹੜੇ ਇੱਥੇ ਮੌਜੂਦ ਸਨ। ਚੜੂਨੀ ਸਾਹਿਬ ਨੇ ਇਹ ਗੱਲ ਕਹੀ ਕਿ ਜਦੋਂ ਵੀ ਸਰਕਾਰ ਨੇ ਲੋਕਾਂ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ ਆ, ਉਦੋਂ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ। ਕਰਨਾਲ ਪ੍ਰਸ਼ਾਸਨ ਦੀ ਗੱਲ ਕਰਦੇ ਆ, ਉਹਨਾਂ ਨੇ ਇਹ ਕਿਹਾ ਕਿ ਪ੍ਰਸ਼ਾਸਨ ਨੇ ਸਰਕਾਰ ਦੇ ਇਸ਼ਾਰੇ 'ਤੇ ਜਿਵੇਂ ਕਿਸਾਨਾਂ 'ਤੇ ਡਾਂਗਾਂ ਚਲਾਈਆਂ ਅਤੇ ਉਹਦੀ ਬਦਨਾਮੀ ਸਰਕਾਰ ਦੀ ਪੂਰੀ ਦੁਨੀਆ ਦੇ ਵਿੱਚ ਹੋਈ। ਬੇਸ਼ੱਕ ਇਹ ਜਿਹੜਾ ਸਮਝੌਤਾ ਹੋਇਆ ਕਰਨਾਲ ਵਿੱਚ ਕਿਸਾਨਾਂ ਦਾ ਸਰਕਾਰ ਦੇ ਨਾਲ, ਸਰਕਾਰ ਕੀ ਕਰ ਰਹੀ ਆ, ਸ਼ੈਤਾਨੀ ਦੇ ਨਾਲ ਇਹਨੂੰ ਪ੍ਰਸ਼ਾਸਨ ਨਾਲ ਸਮਝੌਤਾ ਦੱਸ ਰਹੀ ਆ। ਪ੍ਰਸ਼ਾਸਨ ਸਰਕਾਰ ਦੇ ਅੰਡਰ ਹੁੰਦਾ। ਪ੍ਰਸ਼ਾਸਨ ਕੋਈ ਵੱਖਰੇ ਤੌਰ ਦੇ ਉੱਤੇ ਸਰਕਾਰ ਥੋੜ੍ਹੀ ਚਲਾਉਂਦਾ, ਕਿਉਂਕਿ ਹਰਿਆਣੇ ਦੇ ਮੁੱਖ ਮੰਤਰੀ ਆਪਣੇ ਆਪ ਨੂੰ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਨੈਗੇਟਿਵ ਚੀਜ਼ ਦੇ ਵਿੱਚ ਸ਼ਾਮਲ ਨਹੀਂ ਕਰਦੇ। ਇਹ ਖੱਟਰ ਹੋਰਾਂ ਦੀ ਪੋਲਿਸੀ ਨਹੀਂ, ਇਹ ਭਾਰਤੀ ਜਨਤਾ ਪਾਰਟੀ ਦੀ ਜਾਂ ਪ੍ਰਧਾਨ ਮੰਤਰੀ ਹੋਰਾਂ ਦੀ ਇਹ ਪੋਲਿਸੀ ਹੈ ਕਿ ਜਿੰਨਾ ਪੋਜ਼ੀਟਿਵ ਆ ਉਹ ਮੇਰਾ, ਜਿੰਨਾ ਨੈਗੇਟਿਵ ਆ ਉਹਨੂੰ ਸਾਈਡ 'ਤੇ ਕੱਢ ਦਿਓ। ਜਿਹੜਾ ਇਹ ਸਮਝੌਤਾ ਹੋਇਆ, ਇੱਥੋਂ ਦਾ ਇੱਕ ਮੀਡੀਆ ਦਾ ਇੱਕ ਪਾਰਟ ਜਿਹੜਾ ਪਹਿਲਾਂ ਤਾਂ ਉਹ ਇਹ ਗੱਲ ਕਹਿੰਦਾ ਸੀਗਾ ਕਿ ਗੁਰਨਾਮ ਸਿੰਘ ਚੜੂਨੀ ਰਹਿ ਗਏ ਇਕੱਲੇ। ਉੱਥੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤਾਂ ਖਿਸਕ ਗਏ, ਕਿਉਂਕਿ ਉੱਥੇ ਲੋਕਾਂ ਦਾ ਇਕੱਠ ਥੋੜ੍ਹਾ ਸੀ। ਇਹ ਦੱਸਣ ਦੀ ਕੋਸ਼ਿਸ਼ ਕੀਤੀ। ਜਦੋਂ ਸਮਝੌਤਾ ਹੋ ਗਿਆ ਅਤੇ ਸਮਝੌਤੇ ਦੇ ਬਾਰੇ ਦੇ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਜੀ ਇਹ ਰਾਤੋਂ ਰਾਤ ਸਮਝੌਤਾ ਕਿਸਾਨਾਂ ਨੇ ਕਰ ਲਿਆ, ਕਿਉਂਕਿ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਰਸ਼ ਖਤਮ ਹੋ ਗਿਆ ਸੀ ਅਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਉੱਥੇ ਰਸ਼ ਜਿਹੜਾ ਉਹ ਕਿਤੇ ਘਟ ਨਾ ਜਾਵੇ। ਮਹਾਂ ਪੰਚਾਇਤਾਂ ਦੇ ਵਿੱਚ ਲੋਕਾਂ ਦਾ, ਕਿਸਾਨਾਂ ਦਾ ਹੋ ਰਿਹਾ ਇਕੱਠ ਸਰਕਾਰ ਨੂੰ ਵਕਤ ਪਾ ਰਿਹਾ। ਸਰਸੇ ਦੇ ਵਿੱਚ ਵੀ ਹੋਇਆ ਇਕੱਠ ਇਸੇ ਤਰੀਕੇ ਦਾ ਸੀ। ਅੱਜ ਕਿਸਾਨ ਅੰਦੋਲਨ ਵੱਡੇ ਪੱਧਰ ਦੇ ਉੱਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਦਸਤਕ ਦੇ ਰਿਹਾ, ਜਿੱਥੇ ਜਿਹੜੇ ਸੇਬ ਉਗਾਉਣ ਵਾਲੇ ਆ ਉਹਨਾਂ ਦੀਆਂ ਜਿਹੜੀਆਂ ਸੇਬ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇ ਉੱਤੇ ਕਿਸਾਨ ਇੱਥੇ ਅੰਦੋਲਨ ਕਰਨਗੇ। ਇਹ ਆਖਿਆ ਗਿਆ ਕਿ ਜਿਹੜੇ ਸੇਬ ਉਤਪਾਦਕ ਨੇ ਉਹ ਸਰਕਾਰ ਦੇ ਖਿਲਾਫ ਅੰਦੋਲਨ ਛੇੜ ਕੇ ਸੇਬਾਂ ਦੇ ਭਾਅ ਵਧਾਉਣ ਲਈ ਸੰਘਰਸ਼ ਕਰਨਗੇ। ਐਕਚੁਅਲੀ ਕੀ ਹੈ ਕਿ ਹੌਲੀ ਹੌਲੀ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਨੂੰ ਪਤਾ ਲੱਗਦਾ ਜਾਂਦਾ ਕਿ ਕਾਰਪੋਰੇਟ ਆ ਕੇ ਕਾਬਜ਼ ਹੋ ਗਿਆ। ਇੱਥੇ ਵੀ ਹਿਮਾਚਲ ਦੇ ਵਿੱਚ ਵੀ ਕਾਰਪੋਰੇਟ ਘਰਾਣਾ ਆ ਕੇ ਕਾਬਜ਼ ਹੋ ਗਿਆ ਸੇਬਾਂ ਦੇ ਉੱਤੇ। ਗੱਲ ਉਹੀ, ਕਿਸਾਨਾਂ ਨੂੰ 2 ਰੁਪਈਏ, ਆਪ ਜਾ ਕੇ 200 ਰੁਪਈਏ ਬਾਹਰ ਵੇਚੋ। ਤਾਂ ਇਹ ਗੱਲ ਜਿਹੜੀ ਸਮਝ ਆ ਸੇਬ ਉਤਪਾਦਕਾਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਜਿਹੜੀ ਉਹ ਲੱਗੀ ਆ। ਭਾਰਤੀ ਜਨਤਾ ਪਾਰਟੀ ਦੀ ਇੱਕ ਜਿਹੜੀ ਸਟ੍ਰੈਟਜੀ ਆ ਉਹਦੇ ਤਹਿਤ ਇਹ ਆ ਕਿ ਜਦੋਂ ਕਿਸੇ ਸੂਬੇ ਦੇ ਵਿੱਚ ਚੋਣਾਂ ਹੋਣ ਵਾਲੀਆਂ, ਉੱਥੋਂ ਦਾ ਮੁੱਖ ਮੰਤਰੀ ਕੁਝ ਮਹੀਨੇ ਰਹਿੰਦੇ ਆ ਬਦਲ ਦਿਓ ਅਤੇ ਐਂਟੀ ਇਨਕੰਬੈਂਸੀ ਜਿਹੜੀ ਆ ਉਹ ਉਹਦੇ ਗਲ ਪਾ ਦਿਓ ਸਾਰੀ ਦੀ ਸਾਰੀ। ਇਹ ਉਹਦੀ ਯੋਜਨਾ ਸਫਲ ਵੀ ਹੁੰਦੀ ਰਹੀ ਆ ਸਮੇਂ ਦੇ ਉੱਤੇ। ਹੁਣ ਇਹੀ ਤਜਰਬਾ ਇੱਕ ਵਾਰੀ ਫਿਰ ਗੁਜਰਾਤ ਦੇ ਵਿੱਚ ਕੀਤਾ ਗਿਆ, ਜਿਹਦਾ ਪਹਿਲਾਂ ਪ੍ਰਚਾਰਿਆ ਗਿਆ ਸੀ ਗੁਜਰਾਤ ਮਾਡਲ। 2 ਮਾਡਲਾਂ ਦੀ ਬੜੀ ਚਰਚਾ ਹੁੰਦੀ ਰਹੀ ਹੈ। ਦਿੱਲੀ ਮਾਡਲ ਦੀ ਬਾਅਦ 'ਚ ਗੱਲ ਕਰਦੇ ਹਾਂ। ਗੁਜਰਾਤ ਮਾਡਲ ਦੇ ਵਿੱਚ ਇੱਥੇ ਭਾਰਤੀ ਜਨਤਾ ਪਾਰਟੀ ਨੇ ਚੁੱਪ ਕੀਤਿਆਂ ਵਿਜੇ ਰੂਪਾਨੀ ਨੂੰ ਕੀਤਾ ਲਾਂਭੇ ਅਤੇ ਇੱਕ ਅਨਨੋਨ ਵਿਅਕਤੀ ਭੁਪਿੰਦਰ ਪਟੇਲ ਉਹਨੂੰ ਲਿਆ ਕੇ ਗੁਜਰਾਤ ਦਾ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ, ਜਿਹੜਾ ਕਿ ਅੱਜ ਸਹੁੰ ਚੁੱਕੂਗਾ। ਭੁਪਿੰਦਰ ਪਟੇਲ 55 ਵਰ੍ਹਿਆਂ ਦੇ ਨੇ, ਲੋ ਪ੍ਰੋਫਾਈਲ ਦੇ ਵਿੱਚ ਰਹਿਣ ਵਾਲੇ ਨੇਤਾ ਨੇ, ਕਿਉਂਕਿ ਭਾਰਤੀ ਜਨਤਾ ਪਾਰਟੀ ਹੁਣ ਬਰਾਦਰੀਆਂ ਦਾ ਪੱਤਾ ਗੁਜਰਾਤ ਦੇ ਵਿੱਚ ਖੇਡ ਰਹੀ ਹੈ। ਜਿਹੜਾ ਪੱਤਾ ਉਹ ਇਹ ਦੱਸਦੀ ਹੁੰਦੀ ਸੀ ਪੂਰੇ ਮੁਲਕ ਦੇ ਵਿੱਚ
कि साडी डिवेलपमेंट का पत्ता गुजरात दे विच चलदा, उत्ते तूती बोलदी आ, ਉਹ ਹੁਣ ਵੱਖ-ਵੱਖ ਫਿਰਕਿਆਂ ਦੀ ਰਾਜਨੀਤੀ ਦੇ ਉੱਤੇ ਰਵਾਇਤੀ ਪਾਰਟੀਆਂ ਵਾਂਗ ਐਨ ਮੁਕੰਮਲ ਰੂਪ ਦੇ ਵਿੱਚ ਉਤਰੀ ਹੋਈ ਹੈ। ਪਟੇਲ ਭਾਈਚਾਰਾ ਨਾਰਾਜ਼ ਚੱਲ ਰਿਹਾ, ਸਭ ਨੂੰ ਪਤਾ ਇਹ। ਜਿਹੜੇ ਪਟੇਲ ਦੇ ਵਿੱਚ ਵੀ ਅੱਗੇ ਕਈ ਜਿਹੜੇ ਉਹਨਾਂ ਦੇ ਸਬ ਕਾਸਟ ਨੇ, ਔਰ ਉਹਨਾਂ ਦੇ ਵਿੱਚ ਕਈ ਕਿਸਮ ਦਾ ਰੋਸ ਹੈ, ਜਿਹਦੇ ਕਰਕੇ ਉਹਨੂੰ ਠੰਡਿਆਂ ਕਰਨ ਦਾ ਯਤਨ ਕੀਤਾ ਗਿਆ। ਇਹ ਜਿਹੜੇ ਭੁਪਿੰਦਰ ਪਟੇਲ ਨੇ ਉਹ ਇਕੱਲੇ ਅੱਜ ਸਹੁੰ ਚੁੱਕਣਗੇ। ਇਹਦੇ ਵਾਸਤੇ ਇਹਨੂੰ ਗੁਪਤ ਰੱਖਿਆ ਗਿਆ। ਜਦੋਂ ਵਿਜੇ ਰੁਪਾਨੀ ਨੂੰ ਅਸਤੀਫਾ ਦਵਾਇਆ ਗਿਆ ਅਤੇ ਹੁਣ ਉਹਦੀ ਜਗ੍ਹਾ ਦੇ ਉੱਤੇ ਭੁਪਿੰਦਰ ਪਟੇਲ ਨੂੰ ਲਿਆਂਦਾ ਗਿਆ ਕਿ ਨੇੜੇ ਤੇੜੇ ਵਾਲਿਆਂ ਨੂੰ ਵੀ ਪਤਾ ਨਹੀਂ ਲੱਗਿਆ। ਸਾਰਾ ਤੋੜਾ ਜਿਹੜਾ ਐਂਟੀ ਇਨਕੰਬੈਂਸੀ ਦਾ ਉਹ ਵਿਜੇ ਰੁਪਾਨੀ ਦੇ ਉੱਤੇ ਝਾੜ ਦਿੱਤਾ ਜਾਊਗਾ। ਇਹ ਕਿਹਾ ਜਾਊਗਾ ਜੀ ਉਹਨਾਂ ਨੇ ਬੜਾ ਗਲਤ ਕੰਮ ਕੀਤਾ, ਕਿਉਂਕਿ ਵਿਜੇ ਰੁਪਾਨੀ ਜਿੱਥੇ ਕਈ ਜਿਹੜੇ ਕੰਟਰੋਵਰਸ਼ੀਅਲ ਮਾਮਲੇ ਨੇ ਉਹਨਾਂ ਦੇ ਵਿੱਚ ਉਹਦਾ ਨਾਮ ਬੋਲਦਾ ਰਿਹਾ, ਉੱਥੇ ਕਰੋਨਾ ਦੇ ਦੌਰਾਨ ਜੋ ਹਾਲ ਗੁਜਰਾਤ ਦਾ ਹੋਇਆ, ਜੋ ਮਾਡਲ ਲੋਕਾਂ ਨੇ ਗੁਜਰਾਤ ਦਾ ਵੇਖਿਆ, ਉਹ ਪੂਰੀ ਦੁਨੀਆ ਦੇ ਸਾਹਮਣੇ ਹੈ। ਹੌਸਪੀਟਲਾਂ ਦੇ ਵਿੱਚ ਕਿਤੇ ਕੋਈ ਬੈੱਡ ਨਹੀਂ, ਕਾਰਾਂ ਨੂੰ ਜਿਹੜਾ ਸੀ ਕਾਰਾਂ ਦੇ ਵਿੱਚ ਆਏ ਮਰੀਜ਼ਾਂ ਨੂੰ ਦਾਖਲ ਨਹੀਂ ਸੀ ਕੀਤਾ ਜਾ ਰਿਹਾ, ਕਾਰਾਂ ਦੇ ਵਿੱਚ ਪਏ ਲੋਕ ਤੜਪ ਤੜਪ ਕੇ ਮਰੇ ਕਰੋਨਾ ਦੇ ਦੌਰਾਨ। ਔਰ ਜਿਸ ਤਰੀਕੇ ਦੇ ਨਾਲ ਉੱਥੇ ਜਿਹੜੇ ਡੈਥ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਨੇ ਉਹਦਾ ਘਪਲਾ ਸਾਹਮਣੇ ਆਇਆ, ਉਹ ਵੀ ਹੋ ਸਕਦਾ ਕਿਸੇ ਦੇ ਦਿਮਾਗ 'ਚੋਂ ਲੱਥ ਗਿਆ ਹੋਵੇ, ਪਰ ਗੁਜਰਾਤ ਵਾਲਿਆਂ ਦੇ ਨਹੀਂ ਲੱਥਿਆ ਹੋਊਗਾ, ਜਿਹਦੇ ਕਰਕੇ ਐਂਟੀ ਇਨਕੰਬੈਂਸੀ ਉਹਦੀ ਝੋਲੀ ਦੇ ਵਿੱਚ ਪਾ ਕੇ ਭੁਪਿੰਦਰ ਪਟੇਲ ਨੂੰ ਸਾਹਮਣੇ ਲੈ ਆਂਦਾ ਗਿਆ। ਜੇ ਗੁਜਰਾਤ ਮਾਡਲ ਦੀ ਗੱਲ ਹੋਈ ਹੈ ਤਾਂ ਥੋੜ੍ਹੀ ਗੱਲ ਦਿੱਲੀ ਮਾਡਲ ਦੀ ਵੀ ਹੋ ਜੇ। ਗੁਜਰਾਤ ਮਾਡਲ ਦਾ ਤਾਂ ਇਹ ਤੁਸੀਂ ਦੇਖ ਲਿਆ ਕਿ ਜਿਹੜਾ ਲੋਕਤੰਤਰ ਹੈ ਉਹਨੂੰ ਟੰਗ ਦਿੱਤਾ ਗਿਆ ਛਿੱਕੇ। ਜਿਹੜਾ ਅੰਦਰੂਨੀ ਲੋਕਤੰਤਰ ਹੈ ਪਾਰਟੀਆਂ ਦਾ, ਕਿ ਜਿਹੜਾ ਮੁੱਖ ਮੰਤਰੀ ਆ ਉਹਨੂੰ ਇਹ ਨਹੀਂ ਪਤਾ ਕਿ ਜਦੋਂ ਸਵੇਰੇ ਉਹ ਉੱਠੂਗਾ ਉਦੋਂ ਮੁੱਖ ਮੰਤਰੀ ਹੋਊਗਾ ਜਾਂ ਸਾਬਕਾ ਹੋ ਗਿਆ ਹੋਊਗਾ, ਉਸ ਕਿਸਮ ਦਾ ਹੈ। ਅਤੇ ਹਾਲਾਤ ਇੱਥੇ ਦਿੱਲੀ ਮਾਡਲ ਦੇ ਵੀ ਅੰਦਰੂਨੀ ਪਾਰਟੀ ਦੇ ਲੋਕਤੰਤਰ ਦੇ ਇਸੇ ਤਰ੍ਹਾਂ ਦੇ ਬਣ ਗਏ। ਪਹਿਲਾਂ ਪਾਰਟੀ ਦੇ ਸੰਵਿਧਾਨ ਦੇ ਵਿੱਚ ਇਹ ਸ਼ਾਮਲ ਸੀਗਾ ਕਿ ਇੱਕ ਪਰਿਵਾਰ ਦੇ ਵਿੱਚ ਇੱਕੋ ਟਿਕਟ। ਇਹ ਕੁਝ ਸਮਾਂ ਪਹਿਲਾਂ ਬਦਲ ਲਿਆ ਗਿਆ ਕਿ ਨਹੀਂ, ਇੱਕ ਪਰਿਵਾਰ ਦੇ ਵਿੱਚ ਇੱਕ ਤੋਂ ਵੱਧ ਟਿਕਟਾਂ ਵੀ ਹੋ ਸਕਦੀਆਂ ਨੇ। ਇਹ ਜਦੋਂ ਪਾਰਟੀ ਬਣੀ ਸੀ ਉਦੋਂ ਸੰਵਿਧਾਨ ਸੀ। ਮੁੜ ਕੇ ਇਹਦੇ ਵਿੱਚ ਸੰਵਿਧਾਨ ਇਹ ਸੀਗਾ ਕਿ ਕੋਈ ਵਿਅਕਤੀ ਲਗਾਤਾਰ 2 ਵਾਰੀ ਤੋਂ ਵੱਧ ਕਨਵੀਨਰ ਨਹੀਂ ਬਣ ਸਕਦਾ, ਨੈਸ਼ਨਲ ਕਨਵੀਨਰ, ਪ੍ਰਧਾਨ ਨਹੀਂ ਬਣ ਸਕਦਾ। ਉਹ ਵੀ ਸੰਵਿਧਾਨ ਹੁਣ ਬਦਲ ਲਿਆ ਗਿਆ। ਅਰਵਿੰਦ ਕੇਜਰੀਵਾਲ ਨੂੰ ਇਸ ਵੇਲੇ 5 ਸਾਲਾਂ ਦੇ ਵਾਸਤੇ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ। ਇਹ ਸੰਵਿਧਾਨ ਬਦਲ ਦਿੱਤਾ ਗਿਆ। ਇੱਕ ਤਾਂ ਸਾਲ ਵਾਸਤੇ ਜਾਂ 2 ਸਾਲ ਵਾਸਤੇ ਫਿਰ ਹੁੰਦਾ ਸੀ, ਹੁਣ 5 ਸਾਲ ਵਾਸਤੇ ਵੀ ਕਰ ਦਿੱਤਾ ਗਿਆ। ਮਤਲਬ ਕਿ ਉਹ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਵਿੱਚ ਜੋ ਕੁਝ ਚੱਲਦਾ ਉਹੀ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਵਿੱਚ ਵੀ ਆ ਗਿਆ। ਉੱਧਰ ਗੁਜਰਾਤ ਮਾਡਲ, ਇੱਧਰ ਦਿੱਲੀ ਮਾਡਲ। ਮਾਡਲ ਹੀ ਜਿਹੜੇ ਉਹ ਵੱਖਰੇ ਨੇ, ਨਾਮ ਵੱਖਰੇ ਨੇ ਦਿੱਲੀ ਅਤੇ ਗੁਜਰਾਤ ਦੇ, ਉਂਝ ਇੱਕੋ ਜਿਹਾ ਜਿਹੀ ਤਕਰੀਬਨ ਜਿਹੜਾ ਉਹ ਹੋ ਗਿਆ। ਦਿੱਲੀ ਮਾਡਲ ਦਾ ਜ਼ਿਕਰ ਹੋਇਆ ਤਾਂ ਇਸ ਵੇਲੇ ਜ਼ਿਕਰ ਜਿਹੜਾ ਇਸ ਚੀਜ਼ ਦਾ ਵੀ ਵੱਡੇ ਪੱਧਰ 'ਤੇ ਚੱਲ ਰਿਹਾ ਕਿ ਭਗਵੰਤ ਮਾਨ ਹੋਰੀ ਇਹ ਜਿਹੜੀ ਐਨੀ ਦੀ ਮੀਟਿੰਗ ਸੀ ਨੈਸ਼ਨਲ ਐਗਜ਼ੈਕਟਿਵ ਦੀ, ਉਹਦੇ ਵਿੱਚ ਹਾਜ਼ਰ ਨਹੀਂ ਹੋਏ। ਉਹ ਸੂਬੇ ਦੇ ਪ੍ਰਧਾਨ ਹੋਣ ਕਰਕੇ ਉੱਥੇ ਇਨਵਾਈਟਡ ਤੌਰ ਦੇ ਉੱਤੇ ਉਹਨਾਂ ਦਾ ਜਾਣਾ ਸੀਗਾ, ਪਰ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਏ। ਕਿਹਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਬਹੁਤ ਵੱਡੇ ਪ੍ਰਵਚਨ ਦਿੱਤੇ ਸੀਗੇ 2 ਦਿਨ ਪਹਿਲਾਂ, ਆਪਣੇ ਆਪ ਨੂੰ 5 ਸਾਲ ਦਾ ਪ੍ਰਧਾਨ ਡਿਕਲੇਅਰ ਕਰਨ ਤੋਂ ਪਹਿਲਾਂ, ਕਿ ਪਾਰਟੀ ਦੇ ਵਿੱਚ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਅਹੁਦੇ ਦੀ ਮੰਗ ਨਾ ਕਰੇ। ਜੇ ਕੋਈ ਅਹੁਦੇ ਦੇ ਹੱਕਦਾਰ ਹੋਊਗਾ ਅਤੇ ਮੈਂ ਉਹਦੇ ਕੋਲ ਘਰੇ ਅਹੁਦਾ ਲੈ ਕੇ ਜਾਊਂਗਾ, ਇੱਥੇ ਨਾ ਆਓ ਮੰਗਣ ਦੇ ਵਾਸਤੇ। ਆਪ ਆਪਣੇ ਆਪ ਨੂੰ 5 ਸਾਲ ਦੇ ਵਾਸਤੇ ਜਿਹੜਾ ਦੀ ਉਹ ਡਿਕਲੇਅਰ ਕਰਵਾ ਲਿਆ। ਇਹ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਹੋਰਾਂ ਦਾ ਨੈਸ਼ਨਲ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਾ ਹੋਣਾ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਸੀ, ਪਰ ਦੂਜੇ ਕੁਝ ਸੂਤਰ ਇਹ ਵੀ ਦੱਸਦੇ ਆ ਕਿ ਜਿਹੜੀਆਂ ਪਾਰਲੀਮੈਂਟ ਦੀਆਂ ਪਾਰਲੀਮਾਨੀ ਕਮੇਟੀਆਂ ਹੁੰਦੀਆਂ ਨੇ ਉਹਦੇ ਸੰਦਰਭ ਦੇ ਵਿੱਚ ਕਿਸੇ ਮੀਟਿੰਗ ਦੇ ਵਿੱਚ ਉਹ ਸ਼ਾਮਲ ਹੋਣ ਦੇ ਵਾਸਤੇ ਗੋਆ ਗਏ ਹੋਏ ਸਨ ਪਿਛਲੇ ਕੁਝ ਦਿਨਾਂ ਤੋਂ, ਇਸ ਕਰਕੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ। ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਮੀਟਿੰਗ ਹੋਈ ਹੈ। ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਜਿਹੜੀ ਨਾਰਾਜ਼ਗੀ ਭਗਵੰਤ ਮਾਨ ਹੋਰਾਂ ਦੀ ਪਿਛਲੇ ਕੁਝ ਹਫ਼ਤਿਆਂ ਤੋਂ ਚੱਲ ਰਹੀ ਆ
ਉਹ ਜਿਉਂ ਦੀ ਤਿਉਂ ਉੱਥੇ ਹੀ ਖੜੀ ਆ। ਪਾਰਟੀ ਨੇ ਆਪਣੇ IT ਵਿੰਗ ਦੇ ਰਾਹੀਂ ਸ਼ਾਇਦ ਹੀ ਪੰਜਾਬ ਦਾ ਕੋਈ ਵਿਅਕਤੀ ਛੱਡਿਆ ਹੋਵੇ ਜਿਹਦਾ ਪੋਸਟਰ ਉਹਨਾਂ ਨੇ ਬਣਾ ਕੇ ਪੇਸ਼ ਨਹੀਂ ਕੀਤਾ। ਕਿਆ ਹੋ ਸਕਦਾ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ, ਆ ਹੋ ਸਕਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ। ਚੁਫੇਰਿਓਂ ਖਾਣੀ ਪਈ ਆ। ਇਸ ਵੇਲੇ ਲੋਕ ਕਿਸੇ ਤੀਜੀ ਧਿਰ ਦੀ ਭਾਲ ਦੇ ਵਿੱਚ ਨੇ। ਲੋਕ ਇਹ ਵੀ ਕਹਿੰਦੇ ਆ ਕਿ ਇੱਕ ਵਾਰੀ ਇਹਨਾਂ ਨੂੰ ਵੀ ਵੇਖ ਲਓ, ਪਰ ਲੱਗਦਾ ਇਉਂ ਆ ਕਿ ਆਮ ਆਦਮੀ ਪਾਰਟੀ ਇੱਕ ਵਾਰੀ ਫਿਰ ਉਹੀ ਬਲੰਡਰ ਕਰ ਰਹੀ ਆ ਜਿਹੜੀਆਂ ਉਹਨੇ 17 ਦੇ ਵਿੱਚ ਕੀਤੀਆਂ ਸੀ। ਪਾਰਟੀ ਕੁਛ ਉਹਨਾਂ ਲੋਕਾਂ ਨੂੰ ਵੀ ਭਾਰੀ ਜਾਂਦੀ ਆ ਜਿਨ੍ਹਾਂ ਦੇ ਸਰਵੇ ਦੇ ਵਿੱਚ ਨਾਮ 'ਚ ਉਹ ਆਪਣੀ ਸੀਟ ਨਹੀਂ ਕੱਢ ਰਹੇ। ਉਹਨਾਂ ਨੂੰ ਆਪਣੀ ਸੀਟ ਕੱਢਣੀ ਔਖੀ ਹੋਈ ਪਈ ਆ ਕਿ ਉਹ ਕੱਢ ਸਕਣਗੇ ਜਾਂ ਨਹੀਂ। ਇਹਦੇ ਵਿੱਚ ਹਰਪਾਲ ਸਿੰਘ ਚੀਮਾ ਹੋਰੀ ਵੀ ਕਹੇ ਜਾ ਸਕਦੇ ਆ, ਇਹਦੇ 'ਚ ਬਲਜਿੰਦਰ ਕੌਰ ਵੀ ਕਹੀ ਜਾ ਸਕਦੀ ਹੈ ਜਿਹੜੇ ਆਪਣੀ ਸੀਟ ਨਹੀਂ ਜਿੱਤਣਗੇ, ਪਰ ਪਾਰਟੀ ਨੇ ਉਹਨਾਂ ਨੂੰ ਇਸ਼ਾਰਾ ਮਾਰ ਕੇ ਮੁੱਖ ਮੰਤਰੀ ਦੇ ਸੁਪਨੇ ਜ਼ਰੂਰ ਵਿਖਾਉਣੇ ਸ਼ੁਰੂ ਕਰ ਦਿੱਤੇ ਆ। ਪਰ ਇਹਨਾਂ ਦੇ ਵਿੱਚੋਂ ਸਵਾਲ ਇਹ ਆ ਕਿ ਕਿਹੜਾ ਹੈ ਜਿਹੜਾ ਆਪਣੀ ਸੀਟ ਛੱਡੋ ਬਾਕੀ ਸੀਟਾਂ ਦੇ ਉੱਤੇ ਵੀ ਅਸਰ ਪਾ ਸਕਦਾ ਆ ਪੰਜਾਬ ਦੇ ਵਿੱਚ, ਕਿਉਂਕਿ ਇਹ ਪੰਜਾਬ ਦੇ ਨੇਤਾ ਨਹੀਂ ਗੇ, ਇਹ ਸੀਟ ਦੇ ਨੇਤਾ ਤਾਂ ਜਿਹੜੇ ਉਹ ਹੋ ਸਕਦੇ ਆ। ਜੋ ਹਾਲਾਤ ਕਾਂਗਰਸ ਦੇ ਬਣੇ ਹੋਏ ਸੀਗੇ ਕੁਛ ਦਿਨ ਪਹਿਲਾਂ, ਉਹੋ ਜਿਹੇ ਹਾਲਾਤ ਹੁਣ ਆਮ ਆਦਮੀ ਪਾਰਟੀ ਦੇ ਵੀ ਬਣਦੇ ਤੁਰੇ ਜਾ ਰਹੇ ਆ। ਜੇ ਕਾਂਗਰਸ ਦੀ ਗੱਲ ਚੱਲੀ ਆ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਫੇਰ ਇੱਕ ਚਿੱਠੀ ਜਿਹੜੀ ਉਹ ਲਿਖੀ ਆ। ਹੰਸਰਾਜ ਹੰਸ ਹੋਰਾਂ ਨੇ ਇੱਕ ਗੀਤ ਗਾਇਆ ਸੀਗਾ ਲੰਬਾ ਸਮਾਂ ਪਹਿਲਾਂ ਕਿ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਪਰ ਇਹ ਸਿਆਸਤਦਾਨ ਜਿਹੜੇ ਨੇ ਉਹਨਾਂ ਨੇ ਹੰਸਰਾਜ ਹੰਸ ਹੋਰਾਂ ਦੇ ਇਸ ਗਾਣੇ ਨੂੰ ਝੂਠਾ ਸਾਬਤ ਕੀਤਾ। ਉਹ ਲਗਾਤਾਰ ਚਿੱਠੀਆਂ ਲਿਖ ਰਹੇ ਨੇ ਇੱਕ ਦੂਜੇ ਨੂੰ। ਤੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇੱਕ ਹੋਰ ਚਿੱਠੀ ਲਿਖੀ ਆ ਤੇ ਪੰਜਾਬ ਸਰਕਾਰ ਦੀ ਤਾਰੀਫ ਕਰਦਿਆਂ ਹੁੱਜਾਂ ਵੀ ਮਾਰੀਆਂ ਨੇ। ਨਵਜੋਤ ਸਿੰਘ ਸਿੱਧੂ ਨੇ 22 ਕਿਸਾਨ ਧਿਰਾਂ ਦੇ ਵੱਲੋਂ 10 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਸੱਦੀ ਮੀਟਿੰਗ 'ਚ ਰੱਖੇ ਮਸਲਿਆਂ 'ਤੇ ਕਾਰਵਾਈ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਚਿੱਠੀ ਲਿਖੀ ਹੈ। ਨਵਜੋਤ ਸਿੱਧੂ ਨੇ ਚਿੱਠੀ ਦੇ ਵਿੱਚ ਆਪਣੇ ਨਜ਼ਰੀਏ ਦੀ ਗੱਲ ਦੁਹਰਾਈ ਆ ਤੇ ਖੇਤੀ ਕਾਨੂੰਨਾਂ ਦੇ ਮਾਮਲੇ 'ਤੇ ਕਿਸਾਨਾਂ ਦੀ ਮਦਦ ਲਈ ਸਟੈਪ ਪੁੱਟਣ ਦੀ ਗੱਲ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਇਹ ਕਿਹਾ ਕਿ ਕਿਸਾਨ ਮੰਗ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਹਿੰਸਾ ਦੇ ਮਾਮਲਿਆਂ ਦੇ ਵਿੱਚ ਕਿਸਾਨ ਯੂਨੀਅਨਾਂ ਵਿਰੁੱਧ ਕਥਿਤ ਤੌਰ 'ਤੇ ਦਰਜ ਕੀਤੇ ਗਏ ਨਜਾਇਜ਼ ਤੇ ਨਿਰ ਆਧਾਰ ਕੇਸ ਰੱਦ ਕੀਤੇ ਜਾਣ। ਉਹਨਾਂ ਇਹ ਵੀ ਗੱਲ ਕਹੀ ਆ ਕਿ ਕਾਂਗਰਸ ਸ਼ੁਰੂ ਤੋਂ ਕਿਸਾਨਾਂ ਨਾਲ ਹੈ ਤੇ ਸਰਕਾਰ ਕੇਸ ਰੱਦ ਕਰਨ ਲਈ ਇੱਕ ਕਾਰਜ ਪ੍ਰਣਾਲੀ ਸਥਾਪਿਤ ਕਰ ਸਕਦੀ ਹੈ। ਜੇ ਸਰਕਾਰ ਕਿਸਾਨਾਂ ਦੇ ਨਾਲ ਹੈ, ਸਵਾਲ ਇਹ ਹੈ ਇੰਨੇ ਦਿਨ ਹੋ ਗਏ ਇਹਨਾਂ ਕੇਸਾਂ ਨੂੰ ਦਰਜ ਹੋਇਆ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੁੱਖ ਮੰਤਰੀ ਨੂੰ ਇਹ ਕਿਉਂ ਦੱਸਣਾ ਪੈ ਰਿਹਾ ਚਿੱਠੀ ਲਿਖ ਕੇ ਕਿ ਕਿਸਾਨਾਂ ਦੇ ਉੱਤੇ ਕੇਸ ਜਿਹੜੇ ਆ ਇਹ ਗਲਤ ਦਰਜ ਹੋਏ ਆ। ਨਵਜੋਤ ਸਿੰਘ ਸਿੱਧੂ ਹੋਰੀ ਅਜੇ ਵੀ ਇਹ ਨਹੀਂ ਸਮਝ ਪਾ ਰਹੇ ਕਿ ਉਹ ਉਸੇ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਿਆ ਜਿਹਦੀ ਸਰਕਾਰ ਪੰਜਾਬ ਦੇ ਵਿੱਚ ਹੈ ਤੇ ਪਾਰਟੀ ਦਾ ਪ੍ਰਧਾਨ ਬਿਨਾਂ ਕਿਸੇ ਸ਼ੱਕ ਦੇ ਸਰਕਾਰ ਤੋਂ ਉੱਪਰ ਹੁੰਦਾ। ਖੈਰ ਚਿੱਠੀਆਂ ਜਾਰੀ ਨੇ, ਉਮੀਦ ਹੈ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਇੱਕ ਚਿੱਠੀ ਹੁਣ ਜਾਰੀ ਕਰ ਦੇਣਗੇ ਵੀ ਕੋਈ ਨਹੀਂ ਅਸੀਂ ਇਸ ਮਸਲੇ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕਰ ਰਹੇ ਹਾਂ। ਕਾਂਗਰਸ ਦੀ ਗੱਲ ਚੱਲੀਏ ਤਾਂ ਸ਼ਮਸ਼ੇਰ ਸਿੰਘ ਦੂਲੋ ਹੋਰੀ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦਾ ਗੁੱਸਾ ਇੱਕ ਵਾਰੀ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਨਿਕਲਿਆ। ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ, ਅਲਟੀਮੇਟਮ ਦੇ ਦਿੱਤਾ ਉਹਨਾਂ ਨੇ 20 ਦਿਨਾਂ ਦਾ ਕਿ 20 ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੇ ਅੱਗੇ ਧਰਨਾ ਦੇਣ ਦੀ ਚੇਤਾਵਨੀ ਉਹਨਾਂ ਨੇ ਦਿੱਤੀ ਹੈ। ਵੈਸੇ ਮੈਨੂੰ ਯਾਦ ਆ ਗਿਆ ਅਲਟੀਮੇਟਮ ਤਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਦਿੱਤਾ ਸੀਗਾ, ਉਹ 45 ਦਿਨ ਦਾ ਸੀਗਾ। ਇਹ ਨਹੀਂ ਪਤਾ ਕਿ 45 ਦਿਨ ਜਿਹੜੇ ਆ ਉਹ ਕਦੋਂ ਪੂਰੇ ਹੁੰਦੇ ਆ। ਇਹ 4 ਹਫ਼ਤਿਆਂ ਵਾਂਗ 5 ਸਾਲ ਵੀ ਲਾ ਸਕਦੇ ਆ। ਤੋ ਇਸ ਕਰਕੇ ਹੁਣ 20 ਦਿਨ ਦਾ ਅਲਟੀਮੇਟਮ ਜਿਹੜਾ ਉਹ ਦੇ ਦਿੱਤਾ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੇ। ਇਹ ਆਖਿਆ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੇ ਉੱਤੇ ਜੇਕਰ ਇਸ ਜ਼ਹਿਰੀਲੀ ਸ਼ਰਾਬ ਦੇ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਕੀ ਕਰਨਗੇ, ਫਿਰ ਸਰਕਾਰੀ ਕੋਠੀ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਉਹਦੇ ਮੂਹਰੇ ਜਾ ਕੇ ਧਰਨਾ ਦੇਣਗੇ। ਸਵਾਲ ਇਹ ਆ ਕਿ ਦੂਲੋ ਸਾਹਿਬ ਕੋਠੀ ਦੇ ਮੂਹਰੇ ਜਾ ਕੇ ਧਰਨਾ ਦੇਣ ਦੇ ਨਾਲ ਕੀ ਬਣੂਗਾ? ਉੱਥੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਰਹਿੰਦੇ ਨਹੀਂ। ਧਰਨੇ ਤਾਂ ਇੱਥੇ ਪਟਿਆਲੇ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਲੱਗੇ ਹੋਏ ਨੇ।
लगातार लगे ने, कच्चे वर्कर भी ला के बैठे आ धरनिਆਂ ਦੇ ਨਾਲ। ਜੇ ਉਹਨਾਂ ਦੀ ਕੋਈ ਨਹੀਂ ਸੁਣ ਰਿਹਾ ਤੇ ਤੁਹਾਡੀ ਕੌਣ ਸੁਣੂਗਾ? ਉੱਥੇ ਜਾ ਕੇ ਕੋਠੀ ਦੇ ਬਾਹਰ ਧਰਨਾ ਦੇਣ ਦੇ ਨਾਲ ਜਾਣਾ। ਤੇ ਤੁਸੀਂ ਤਾਂ ਰਾਜ ਸਭਾ ਦੇ ਮੈਂਬਰ ਹੋ, ਪਰ ਆ ਕਿੰਨਾ ਕੁ ਪੈਂਦਾ? ਮੇਰਾ ਖਿਆਲ 8-10 ਕਿਲੋਮੀਟਰ ਵੱਧ ਤੋਂ ਵੱਧ ਹੋਣਾ। ਸਿਸਵਾਂ ਚਲੇ ਜਾਓ, ਜਾਣ ਤਾਂ ਤੁਹਾਨੂੰ ਅੰਦਰ ਦੇ ਹੀ ਦੇਊਗੀ ਪੁਲਿਸ ਨਾ, ਉੱਥੇ ਜਾ ਕੇ ਧਰਨਾ ਲਾ ਦਿਓ। ਜੇ ਨਹੀਂ ਜਾਣ ਦਿੰਦੇ ਤੇ ਕਿਸੇ ਜਿਹੜੇ ਖੇਡ ਕੇ ਆਏ ਨੇ, ਜਿਹੜੇ ਕਿਸੇ ਓਲੰਪੀਅਨ ਦੀ ਮਦਦ ਲੈ ਲਓ, ਜਿਹੜੇ ਪਿਛਲੇ ਦਿਨੀ ਬੱਕਰੇ ਦੀ ਜਿਹੜੀ ਪਾਰਟੀ ਦੇ ਉੱਤੇ ਸੱਦੇ ਸੀ, ਸ਼ਾਇਦ ਹੋ ਸਕਦਾ ਕਿ ਉਹ ਤੁਹਾਨੂੰ ਅੰਦਰ ਹੀ ਜਿਹੜਾ ਉਹ ਲੰਘਾ ਦੇਣ। ਸਿਆਸਤ ਹੈ, ਸਿਆਸਤ ਚੱਲ ਰਹੀ ਹੈ। ਕੌਮਾਂਤਰੀ ਹਵਾਈ ਅੱਡੇ ਹਲਵਾਰੇ ਦੇ ਨਾਮਕਰਨ ਦਾ ਮੁੱਦਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆਇਆ। ਇਸ ਵੇਲੇ ਜਿਹੜੇ ਕੁਝ ਲੋਕਾਂ ਨੇ ਬਠਿੰਡਾ ਰਾਜਮਾਰਗ, ਲੁਧਿਆਣਾ ਬਠਿੰਡਾ ਰਾਜਮਾਰਗ ਦੇ ਉੱਤੇ ਪਿੰਡ ਹਲਵਾਰਾ ਦੇ ਨੇੜੇ ਲੱਗੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਦੇ ਉੱਤੇ ਕਾਲਖ ਪੋਤ ਦਿੱਤੀ ਹੈ। ਔਰ ਇਹ ਕਾਲਖ ਪੋਤਣ ਦੇ ਨਾਲ ਉਹਨਾਂ ਨੇ ਕੁਝ ਪੋਸਟਰ ਵੀ ਉੱਥੇ ਟੰਗੇ ਆ, ਜਿਹਦੇ ਵਾਸਤੇ ਪੁਲਿਸ ਨੇ ਕੁਝ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ। ਇਹ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ, ਉਹ ਪਿਛਲੇ ਸਮੇਂ ਤੋਂ ਇਹ ਮੰਗ ਕਰਦੇ ਰਹੇ ਆ ਕਿ ਇਹ ਜਿਹੜਾ ਕੌਮਾਂਤਰੀ ਹਵਾਈ ਅੱਡਾ, ਇਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਦੇ ਉੱਤੇ ਰੱਖਿਆ ਜਾਵੇ। ਔਰ ਇਸ ਕਰਕੇ ਉਹਨਾਂ ਨੇ ਕਾਲਖ ਜਿਹੜੀ ਆ ਇਹਦੇ ਉੱਤੇ ਪੋਤੀ ਆ। ਇਹ ਕਿਹਾ ਕਿ ਜੇ ਨਹੀਂ ਇਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਦੇ ਉੱਤੇ ਰੱਖਿਆ ਜਾਂਦਾ ਤਾਂ ਉਹ ਅਗਲੀ ਕਾਰਵਾਈ ਪਾਉਣਗੇ। ਉਧਰ ਪੁਲਿਸ ਨੇ ਕਾਰਵਾਈ ਪਾਉਣ ਦੇ ਵਾਸਤੇ ਮਾਮਲਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਛਾਪੇਮਾਰੀ ਸ਼ੁਰੂ ਕੀਤੀ ਆ। ਪਟਿਆਲੇ ਦੇ ਵਿੱਚ ਆਪਣੀਆਂ ਮੰਗਾਂ ਮਨਵਾਉਣ ਦੇ ਵਾਸਤੇ, ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਲਈ ਆਪਣੇ ਪਰਿਵਾਰਾਂ ਦੇ ਨਾਲ 6 ਦਿਨਾਂ ਤੋਂ ਠੀਕਰੀਵਾਲਾ ਚੌਂਕ ਦੇ ਵਿੱਚ ਪੱਕਾ ਮੋਰਚਾ ਲਾ ਕੇ ਬੈਠੇ ਦਰਜਨ ਭਰ ਜਥੇਬੰਦੀਆਂ ਦੇ ਸੈਂਕੜੇ ਮੁਲਾਜ਼ਮਾਂ ਨੇ ਪਟਿਆਲੇ ਦੇ ਵਿੱਚ ਪਿੰਡ ਵਸਾਉਣ ਦਾ ਫੈਸਲਾ ਲਿਆ। ਔਰ ਪਿੰਡ ਦਾ ਨਾਂ ਨਵਾਂ ਠੀਕਰੀਵਾਲ ਰੱਖਿਆ ਜਾਊਗਾ। 4 ਦਿਨਾਂ ਤੋਂ ਇੱਥੇ ਜਿਹੜੇ ਪਟਿਆਲੇ ਦੇ ਵਿੱਚ, ਕਿਉਂਕਿ ਮੀਂਹ ਵੀ ਪੈ ਰਿਹਾ, ਇਹਦੇ ਬਾਵਜੂਦ ਇਹ ਆਪਣੇ ਬੱਚਿਆਂ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਡਟੇ ਹੋਏ ਨੇ। ਸਰਕਾਰ ਵੱਲੋਂ ਕੋਈ ਨੋਟਿਸ ਨਾ ਲੈਣ ਤੋਂ ਖਫਾ ਹੋ ਕੇ ਇਹਨਾਂ ਨੇ ਇੱਥੇ ਹੀ ਪਿੰਡ ਵਸਾਉਣ ਦਾ ਫੈਸਲਾ ਕਰ ਲਿਆ। ਜਿਹੜੇ ਮੋਰਚਾ ਲਾ ਕੇ ਬੈਠੇ ਨੇ, ਉਹਨਾਂ ਨੇ ਕਿਹਾ ਕਿ ਪਿੰਡ ਦਾ ਨਾਂ ਨਵਾਂ ਠੀਕਰੀਵਾਲ ਹੋਊਗਾ। ਔਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਦੋਂ ਤੱਕ ਪੰਜਾਬ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਉਹ ਇੱਥੋਂ ਨਹੀਂ ਉੱਠਣਗੇ। ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਦੇ ਬਾਵਜੂਦ ਉਹਨਾਂ ਕੋਲੋਂ ਨਿਗੂਣੀਆਂ ਤਨਖਾਹਾਂ ਦੇ ਉੱਤੇ ਸਰਕਾਰ ਕੰਮ ਲੈ ਰਹੀ ਆ। ਔਰ ਸਰਕਾਰ ਦਾ ਜਬਰ ਹੋਰ ਨਹੀਂ ਸਿਆ ਜਾਊਗਾ ਅਤੇ ਆਰ ਪਾਰ ਦੀ ਲੜਾਈ ਜਿਹੜੀ ਆ ਉਹ ਲੜੀ ਜਾਊਗੀ। ਉਧਰ ਜਿਹੜੇ BEd ਅਤੇ ਟੈਟ ਪਾਸਡ ਬੇਰੁਜ਼ਗਾਰ ਨੇ, ਉਹਨਾਂ ਨੇ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਜਿਹੜਾ ਉਹ ਲੀਕ ਲਿਆ ਸੀਗਾ। ਪੁਲਿਸ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਮੋਤੀ ਮਹਿਲ ਦੇ ਆਲੇ ਦੁਆਲੇ ਹੈ। ਕੰਧਾਂ ਦੀ ਰਾਖੀ ਕਰਨ ਦੇ ਵਾਸਤੇ ਬੈਠੀ ਜਿਹੜੀ ਪੁਲਿਸ ਹੈ, ਉਹ ਤਾਂ ਪਿਛਲੇ 6 ਮਹੀਨਿਆਂ ਤੋਂ ਸੜਕਾਂ ਵੀ ਬੰਦ ਕਰਕੇ ਬੈਠੀ ਆ। ਸੜਕ ਦੇ ਉੱਤੇ ਵੀ ਕਿਸੇ ਨੂੰ ਰਹਿਣ ਨਹੀਂ ਦਿੱਤਾ ਜਾ ਰਿਹਾ। ਇਸ ਏਰੀਏ ਦੇ ਵਿੱਚ ਰਹਿੰਦੇ ਲੋਕ ਹਾਲ ਦੁਹਾਈ ਪਾ ਪਾ ਕੇ ਥੱਕ ਗਏ ਆ। ਕਿਤੇ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਭਲਾ ਉੱਥੇ ਘੇਰਨ ਵਾਲਿਆਂ ਦੀ ਜਿਹੜੀ ਆ ਉਹ ਸੁਣਵਾਈ ਕਿਹਨੇ ਕਰਨੀ ਆ। ਜਦੋਂ ਇਹ ਘੇਰਨ ਦੇ ਵਾਸਤੇ ਜਾ ਰਹੇ ਸੀਗੇ ਤੇ ਇੱਕ ਤਰੀਕਾ ਅਪਣਾ ਲਿਆ ਹੋਇਆ ਪ੍ਰਸ਼ਾਸਨ ਨੇ, ਕਹਿੰਦੇ ਜੀ ਕੋਈ ਗੱਲ ਨਹੀਂ, ਆਹ ਦੇਖੋ ਲਓ ਕਰੋ ਗੱਲ ਤੁਸੀਂ। ਔਰ ਇਹ ਗੱਲ ਕਰਵਾ ਦਿੰਦੇ ਆ ਕਿਸੇ ਨਾ ਕਿਸੇ ਮੁੱਖ ਮੰਤਰੀ ਦੇ OSD ਦੇ ਨਾਲ। ਉਹ ਕਹਿੰਦਾ ਕੋਈ ਨਹੀਂ, ਛੱਡੋ, ਧਰਨਾ ਰਹਿਣ ਦਿਓ ਅਤੇ ਤੁਸੀਂ ਇੱਦਾਂ ਕਰੋ, ਆ ਜਾਓ ਮੇਰੇ ਕੋਲ, ਭਲਕੇ ਆ ਜਾਓ, ਪਰਸੋਂ ਆ ਜਾਓ। ਟਾਈਮ ਦੇ ਦਿੱਤਾ ਜਾਂਦਾ, ਇੱਕ ਵਾਰੀ ਧਰਨਾ ਚੁਕਵਾ ਦਿੱਤਾ ਜਾਂਦਾ ਅਤੇ ਉਸ ਤੋਂ ਬਾਅਦ ਜਿਹੜੇ ਨਾ ਫਿਰ ਕੌਣ ਪੁੱਛਦਾ ਕਿ ਤੂੰ ਕੌਣ ਅਤੇ ਮੈਂ ਕੌਣ। ਇੱਕ ਦਿਨ ਦਾ ਧਰਨਾ ਚੁਕਵਾ ਕੇ OSD ਸਾਹਿਬ ਇਹ ਸਮਝਦੇ ਆ ਲੈ ਵੀ ਗੱਲ ਬਣ ਗਈ। ਅੱਜ ਵਾਲਾ ਚੁਕਾਇਆ ਗਿਆ, ਜਦੋਂ ਪਰਸੋਂ ਚੌਥ ਨੂੰ ਦੁਬਾਰਾ ਤਿਆਰੀਆਂ ਕਰਨਗੇ ਉਦੋਂ ਫਿਰ ਦੇਖ ਲਾਂਗੇ ਕਿ ਕਿਹੜੇ OSD ਨਾਲ ਕਰਾਉਣੀ ਹੈ। ਕਿਉਂਕਿ 15 ਜਿਹੜੇ ਸਲਾਹਕਾਰ ਅਤੇ OSD ਪਹਿਲਾਂ ਸੀ, 4 ਹੋਰ ਲਾ ਤੇ 19 ਹੈਗੇ ਆ। ਘੱਟੋ ਘੱਟ 19 ਬੰਦੇ, 19 ਲਾਰੇ ਤਾਂ ਮੀਟਿੰਗਾਂ ਦੇ ਲਾ ਹੀ ਦੇਣਗੇ ਨਾ। ਇਸ ਕਰਕੇ ਇਹ ਤਾਂ ਇਸ ਕਿਸਮ ਦੇ ਨਾਲ ਸਾਰਾ ਜਿਹੜਾ ਉਹ ਸਿਸਟਮ ਬਣ ਗਿਆ ਹੋਇਆ ਕਿ ਕੋਈ ਉਹਨਾਂ ਨੂੰ ਪੁੱਛ ਨਹੀਂ ਜਿਹੜਾ ਦੀ ਉਹ ਰਿਹਾ, ਜਿੰਨੇ ਧਰਨਾਕਾਰੀ ਨੇ। ਅਤੇ ਇੱਥੇ ਵਿਚਾਰੇ ਦੂਲੋ ਸਾਹਿਬ ਨੂੰ ਕਿਹਨੇ ਪੁੱਛਣਾ।
ਇਜ਼ਰਾਈਲੀ ਸਪਾਈਵੇਅਰ ਪੈਗਾਸਸ ਦੇ ਜ਼ਰੀਏ ਭਾਰਤ ਦੇ ਵਿੱਚ ਜਿਹੜੇ ਪੱਤਰਕਾਰ ਸਿਆਸਤਦਾਨ ਉਹਨਾਂ ਦੀ ਕੀਤੀ ਜਾ ਰਹੀ ਜਸੂਸੀ ਦੇ ਮਾਮਲੇ ਦੇ ਵਿੱਚ ਅੱਜ ਦਾ ਦਿਨ ਬੜਾ ਅਹਿਮ ਹੋਊਗਾ। ਸੁਪਰੀਮ ਕੋਰਟ ਦੇ ਵਿੱਚ ਇਸ ਸੰਬੰਧੀ ਸੁਣਵਾਈ ਜਿਹੜੀ ਉਹ ਕੀਤੀ ਜਾਊਗੀ। ਇਹਦਾ ਕੀ ਬਣਦਾ ਹੈ ਇਹਦੇ ਵਾਸਤੇ ਥੋੜ੍ਹਾ ਇੰਤਜ਼ਾਰ ਕਰਨਾ ਪਊਗਾ। ਔਰ ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਫੇਰ ਹੋਊਗੀ ਜੀ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।